ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਐਮਐਲਏ ਜਿਹੜੇ ਮਨਜਿੰਦਰ ਸਿੰਘ ਲਾਲਪੁਰਾ ਨੇ, ਉਹਨਾਂ ਨੂੰ ਇੱਕ 11-12 ਸਾਲ ਇੱਕ ਪੁਰਾਣੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ, ਜਿਹਦੇ ਵਿੱਚ ਸਜ਼ਾ ਦਾ ਜਿਹੜਾ ਐਲਾਨ ਆ ਉਹ 12 ਸਤੰਬਰ ਨੂੰ ਕੀਤਾ ਜਾਣਾ ਹੈ। ਅਦਾਲਤ ਦੇ ਵਿੱਚ ਜਿਹੜਾ ਕੇਸ ਚੱਲਿਆ ਉਹਦੇ ਮੁਤਾਬਕ 3 ਮਾਰਚ 2013 ਦੀ ਗੱਲ ਆ, ਜਦੋਂ ਇਹਦੇ ਸਮੇਤ 11 ਹੋਰ ਜਣਾਂ ਨੇ, ਜਿਹਦੇ ਵਿੱਚ 6 ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ, ਉਹਨਾਂ ਨੇ ਇੱਕ ਪੀੜਤਾ ਦੀ ਕੁੱਟਮਾਰ ਕੀਤੀ ਸੀ ਤੇ ਇਸ ਤੱਕ ਕੀਤੀ ਸੀ ਵੀ ਉਹਦੇ ਕੱਪੜੇ ਤੱਕ ਪਾੜ ਦਿੱਤੇ ਸੀਗੇ। ਹੁਣ ਇਸ ਮਾਮਲੇ ਦੇ ਵਿੱਚ 12 ਸਤੰਬਰ ਨੂੰ ਸਜ਼ਾ ਦਾ ਐਲਾਨ ਹੋਣਾ ਹੈ। 6 ਪੁਲਿਸ ਮੁਲਾਜ਼ਮ ਵੀ ਇਸ ਘਟਨਾ ਦੇ ਵਿੱਚ ਸ਼ਾਮਲ ਸਨ। SC/ST ਐਕਟ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸੀਗਾ ਤੇ ਹੁਣ ਇਸ ਮਾਮਲੇ ਦੇ ਵਿੱਚ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਹੈ। ਤੇ ਜਦੋਂ ਇਸ ਜਿਹੜੀ ਤਰਨਤਾਰਨ ਦੀ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹੈ ਪ੍ਰੇਮ ਕੁਮਾਰ, ਉਹਦੀ ਅਦਾਲਤ ਨੇ ਜਦੋਂ ਦੋਸ਼ੀ ਕਰਾਰ ਦਿੱਤਾ ਤਾਂ ਮਨਜਿੰਦਰ ਸਿੰਘ ਲਾਲਪੁਰਾ ਵੀ ਇਹ ਬਾਕੀਆਂ ਦੇ ਸਮੇਤ ਅਦਾਲਤ ਦੇ ਕਟਹਿਰੇ ਦੇ ਵਿੱਚ ਖੜਾ ਸੀਗਾ। ਹੁਣ ਤੁਸੀਂ ਦੇਖੋ, ਇੱਕ ਪਾਸੇ ਕੇਜਰੀਵਾਲ ਕਹਿੰਦੇ ਨੇ ਵੀ ਅਸੀਂ ਚੁਣ ਕੇ ਨਗੀਨੇ ਭਰਤੀ ਕੀਤੇ ਨੇ ਤੇ ਉਹ ਇਮਾਨਦਾਰ ਨੇ ਤੇ ਇੱਕ ਨਵਾਂ ਨਿਜ਼ਾਮ ਸਿਰਜਣ ਦੇ ਵਿੱਚ ਪੰਜਾਬੀਆਂ ਦੇ ਲਈ ਉਹ ਮਿਸਾਲੀ ਸਾਬਤ ਹੋਣਗੇ। ਤੇ ਇੱਥੇ ਇੱਕ ਨਹੀਂ ਬਲਕਿ ਇਹ ਤਾਂ ਮਨਜਿੰਦਰ ਸਿੰਘ ਲਾਲਪੁਰਾ ਜਿਹੜਾ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ SC/ST ਐਕਟ ਦੇ ਤਹਿਤ ਤੇ ਇੱਕ ਪੀੜਤ ਔਰਤ ਦੇ ਕੱਪੜੇ ਤੱਕ ਪਾੜਨ ਦਾ ਦੋਸ਼ ਆ। ਦੂਜੇ ਪਾਸੇ ਪਠਾਨ ਮਾਜਰੇ ਵਰਗੇ ਲੋਕ ਨੇ ਜਿਨ੍ਹਾਂ ਨੂੰ ਪੁਲਿਸ ਲੱਭ ਰਹੀ ਆ ਤੇ ਉਹਦੇ ਤੇ ਦੋਸ਼ ਆ ਵੀ ਉਹਨੇ ਦਿੱਲੀ ਵਾਲਿਆਂ ਦੀਆਂ ਪੋਲਾਂ ਖੋਲੀਆਂ ਨੇ। ਇੰਨੇ ਨਹੀਂ, ਇਹਨਾਂ ਦੇ ਉੱਤੇ ਹੋਰ ਕਿੰਨੇ ਮੰਤਰੀ ਨੇ ਜਿਨ੍ਹਾਂ ਦੇ ਉੱਤੇ ਕਿਸੇ ਦੇ ਉੱਤੇ ਕਮਿਸ਼ਨ ਦੇ ਦੋਸ਼, ਕਿਸੇ ਦੇ ਉੱਤੇ ਪੁਲਿਸ ਤੋਂ ਹੀ ਪੈਸੇ ਮੰਗਣ ਦੇ ਦੋਸ਼, ਕਿਸੇ ਉੱਤੇ ਕਿਸੇ ਤਰ੍ਹਾਂ ਦੇ, ਕਿਸੇ ਤਰ੍ਹਾਂ ਦੇ। ਸੋ ਜਿਹੜੇ ਨਗੀਨੇ ਭਰਤੀ ਕੀਤੇ ਸਨ ਉਹਨਾਂ ਦੇ ਹੁਣ ਚਿਹਰੇ ਲੋਕਾਂ ਸਾਹਮਣੇ ਉਗੜ ਰਹੇ ਨੇ।